ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸਭ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਮੀਡੀਆ ਰਿਪੋਰਟਾਂ ਅਨੁਸਾਰ ਦਰਬਾਰ ਸਾਹਿਬ ਵਿੱਚ 125 ਸਾਲ ਪੁਰਾਣੀ ਕੰਧ ਘੜੀ ਜਾਨੀ ਕਿ ਵਾਲ ਕਲੌਕ ਜਿਹੜੀ ਹੈ ਮੁੜ ਸਥਾਪਿਤ ਕਰ ਦਿੱਤੀ ਹੈ ਔਰ ਇਹ ਕੰਧ ਘੜੀ ਸਨ 1900 ਵਿੱਚ ਅੰਗਰੇਜ਼ ਗਵਰਨਰ ਜਨਰਲ ਲਾਰਡ ਕਰਜ਼ਨ ਨੇ ਦਰਬਾਰ ਸਾਹਿਬ ਭੇਟ ਕੀਤੀ ਸੀ। ਸਵਾਲ ਪੈਦਾ ਇਹ ਹੁੰਦਾ ਹੈ ਕਿ ਘੜੀ ਦੀ ਤਾਂ ਲੰਡਨ ਤੋਂ ਮੁਰੰਮਤ ਕਰਵਾ ਕੇ ਸਥਾਪਿਤ ਕਰਨ ਨੂੰ ਬਹੁਤ ਵੱਡੀ ਪ੍ਰਾਪਤੀ ਦੱਸਿਆ ਜਾ ਰਿਹਾ ਹੈ, ਪਰ ਕੀ ਕਾਰਨ ਹੈ ਕਿ ਦਰਸ਼ਨ ਜੋੜੀ ਤੋਂ ਕਈ ਵਾਰੀ ਜਿਹੜੇ ਪਹਿਲਾਂ ਜਿਹੜੇ ਉਤਾਰੇ ਗਏ ਸੋਮਨਾਥ ਮੰਦਿਰ ਦੇ ਦਰਵਾਜ਼ਿਆਂ ਬਾਰੇ ਸ਼੍ਰੋਮਣੀ ਕਮੇਟੀ ਨੇ ਪੂਰੀ ਤਰ੍ਹਾਂ ਚੁੱਪ ਸਾਧੀ ਹੋਈ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ ਦੇਖਣ ਸੁਣਨ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਵੈਸੇ ਤਾਂ ਮੈਂ ਇਸ ਗੱਲ ਦਾ ਅੱਗੇ ਵੀ ਹਵਾਲਾ ਦਿੱਤਾ ਹੈ। ਇੱਕ ਸੈਕਰਾਮੈਂਟੋ ਤੋਂ IT ਸੈਕਟਰ ਦੇ ਸਿੱਖ ਇੰਜੀਨੀਅਰ ਨੇ ਕੁਝ ਵਰੇ ਪਹਿਲਾਂ ਇੱਕ ਆਰਟੀਕਲ ਲਿਖਿਆ ਸੀ, ਮਾਰਵਲਸ ਆਫ ਮਾਰਬਲ। ਮਾਰਬਲ ਸੰਗਮਰਮਰ ਨੂੰ ਕਹਿੰਦੇ ਨੇ ਤੇ ਮਾਰਵਲ ਜ਼ਾਹਰ ਹੈ ਚਮਤਕਾਰ ਨੂੰ ਕਹਿੰਦੇ ਨੇ, ਸੰਗਮਰਮਰ ਦੇ ਚਮਤਕਾਰ। ਔਰ ਉਹਦੇ 'ਚ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜੇ ਵਿਕਸਿਤ ਮੁਲਕ ਨੇ, ਪੱਛਮੀ ਵੈਸਟਰਨ ਅਮਰੀਕਾ ਵਰਗੇ, ਇਹ ਤਾਂ ਬਿਲੀਅਨਸ ਆਫ ਡਾਲਰਸ ਖਰਚ ਕਰਦੇ ਨੇ ਇਸ ਦੇ ਉੱਤੇ ਕਿ ਅਸੀਂ ਆਪਣੇ ਇਤਿਹਾਸਕ ਵਿਰਸੇ ਨੂੰ ਸੰਭਾਲਣਾ ਕਿਵੇਂ ਹੈ। ਜਿਹੜੀਆਂ ਇਤਿਹਾਸਕ ਚੀਜ਼ਾਂ ਨੇ, ਡਾਕੂਮੈਂਟ ਨੇ, ਉਹ ਟਿਲ ਪੋਸਟੈਰਿਟੀ ਸਾਂਭੇ ਰਹਿਣ। ਉਹਦੇ ਲਈ ਜਿਵੇਂ ਡੈਕਲੇਰੇਸ਼ਨ ਆਫ ਇੰਡੀਪੈਂਡੈਂਸ ਸੀ, ਉਹਦੇ ਲਈ ਸਪੈਸ਼ਲ ਬਜਟ ਰੱਖਿਆ ਹੋਇਆ ਕਿ ਓਰੀਜਨਲ ਜਿਹੜੀ ਥਾਮਸ ਜੈਫਰਸਨ ਨੇ ਲਿਖੀ, ਜਿਹਦੇ ਤੇ ਭਾਵੇਂ ਕਟਿੰਗ ਵੀ ਕੀਤੀ ਹੋਈ ਹੈ, ਉਹ ਕਿਵੇਂ ਸੰਭਾਲਣੀ। ਪਰ ਉਹਨੇ ਕਿਹਾ ਵੀ ਸਿੱਖ ਕੌਮ ਦੇਖੋ ਵੀ ਅਸੀਂ ਬਿਲੀਅਨਸ ਆਫ ਡਾਲਰਸ ਇਸ ਗੱਲ ਦੇ ਉੱਤੇ ਖਰਚ ਕਰਦੇ ਹਾਂ ਕਿ ਆਪਣੇ ਵਿਰਸੇ ਨੂੰ ਤਬਾਹ ਕਿਵੇਂ ਕਰਨਾ। ਅਸੀਂ ਸੰਗਮਰਮਰ ਲਾਉਂਦੇ ਵੀ ਮਾਰਵਲਸ ਆਫ ਮਾਰਬਲ। ਔਰ ਇਹ ਹਰ ਵਾਰ ਜਦੋਂ ਹੁਣ ਸ਼ਹੀਦੀ ਜੋੜ ਮੇਲਾ ਔਰ ਜਿਹੜਾ ਸਫਰੇ ਸ਼ਹਾਦਤ ਗੁਜ਼ਰਿਆ, ਕਿੰਨੇ ਆਰਟੀਕਲ ਸੀ ਕਿ ਵੀ ਕਿੱਥੇ ਗਿਆ ਉਹ ਪੁਰਾਣਾ ਗੁਰਦੁਆਰਾ ਕਤਲਗੜ੍ਹ, ਕਿੱਥੇ ਹੈ ਉਹ ਠੰਡਾ ਬੁਰਜ, ਕਿੱਥੇ ਨੇ ਉਹ ਸਾਰੀਆਂ ਕੰਧ ਤੇ ਕਿਵੇਂ ਕੀ ਕੀਤਾ। ਔਰ ਅਨੰਦਪੁਰ ਦਾ ਪੁਰਾਣੇ ਕਿਲੇ ਔਰ ਦੂਜੇ ਲਾਈ ਥੱਪੀ ਜਾਓ ਤੁਸੀਂ, ਸਾਰਾ ਰਾਜਸਥਾਨ ਦਾ ਬਿਲੀਅਨਸ ਆਫ ਡਾਲਰਸ ਇਸ ਪੀਰੀਅਡ ਦੇ ਵਿੱਚ ਉਹ ਸਾਰਿਆਂ ਨੂੰ ਤੁਸੀਂ ਖਰਚ ਕਰ ਰਹੇ ਹੋ। ਔਰ ਇਹ ਸਾਰੇ ਦੇ ਉੱਤੇ ਇੱਕ ਵਾਰ ਇਹਨਾਂ ਨੇ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਨੇ ਸ਼ਾਇਦ ਕਿਤੇ ਲਿਖਿਆ ਸੀ ਵੀ ਉਹਨਾਂ ਨੇ ਟੌੜੇ ਨੂੰ ਕਿਤੇ ਕਿਹਾ ਵੀ ਇਹ ਤੁਸੀਂ ਕੀ ਕਰ ਰਹੇ ਹੋ। ਤੇ ਉਹਦਾ ਅੱਗੋਂ ਜਵਾਬ ਸੀ ਕਿ ਜੀ ਦੇਖੋ, ਜਿਹੜੇ ਪਹਿਲੇ ਨੇ ਉਹ ਵੀ ਸੰਗਤ ਨਹੀਂ ਬਣਾਏ ਸੀ, ਹੁਣ ਵੀ ਸੰਗਤ ਹੀ ਬਣਾ। ਇਹ ਇੰਨੀ ਕੁ ਅਹਿਮੀਅਤ ਦਾ ਇਹਨਾਂ ਨੂੰ ਅਹਿਸਾਸ ਹੈ। ਔਰ ਮੈਂ ਇਸ ਦੇ ਉੱਤੇ ਗੱਲ ਇਹ ਕਰ ਰਿਹਾ ਵੀ ਇੱਕ ਪਾਸੇ ਤਾਂ ਡਿਬੇਟ ਚੱਲ ਰਹੀ ਹੈ, ਮੋਦੀ ਨੇ ਇਸ ਦੀ ਸ਼ੁਰੂਆਤ ਕੀਤੀ ਔਰ ਹੁਣ ਪੂਰੀ ਫੁੱਲ ਸਕੇਲ ਹੈ ਕਿ ਮਹਿਮੂਦ ਗਜ਼ਨਵੀ ਨੇ ਜਦੋਂ 1000 ਸਾਲ ਪਹਿਲਾਂ ਸੋਮਨਾਥ ਮੰਦਿਰ ਦੇ ਉੱਤੇ ਹਮਲਾ ਕੀਤਾ, ਗੁਜਰਾਤ ਦੇ ਵਿੱਚ ਹੈ। ਔਰ ਇਹ ਸੀ ਕਿ ਵੀ ਕਿਉਂਕਿ ਬਹੁਤ ਸਾਰੀ ਦੌਲਤ ਜਿਹੜੇ ਬਾਦਸ਼ਾਹ ਨੇ ਜਾਂ ਦੂਜੇ ਨੇ ਪੰਡਤ ਵੀ ਉਹ ਮੰਦਿਰਾਂ 'ਚ ਹੀ ਰੱਖਦੇ ਸੀ। ਮੰਦਿਰਾਂ 'ਚ ਕੱਲਾ ਉਹ ਕੋਈ ਮੂਰਤੀਆਂ ਦੇ ਤੋੜਨ ਤੱਕ ਜਿਵੇਂ ਬਹੁਤ ਵਾਰੀ ਪ੍ਰੋਜੈਕਟ ਕੀਤਾ ਜਾਂਦਾ ਹੈ, ਉਹ ਇੱਕ ਪਾਰਟ, ਕਿਉਂਕਿ ਦੌਲਤ ਹੀ ਲੁਟੇਰੇ ਸੀ। ਉਹ ਮਹਿਮੂਦ ਗਜ਼ਨਵੀ ਨੇ ਕੋਈ ਰਾਜ ਤਾਂ ਨਹੀਂ ਸਥਾਪਿਤ ਕੀਤਾ ਇੰਡੀਆ 'ਚ, ਉਹ ਤਾਂ ਬਾਅਦ ਦੇ ਵਿੱਚ ਮੁਹੰਮਦ ਗੌਰੀ ਨੇ ਜਿਹੜਾ ਮਹਿਮੂਦ ਗਜ਼ਨਵੀ ਦਾ ਰਹਿਣ ਵਾਲਾ ਹਮਲਾਵਰ ਸੀ, ਲੁੱਟ ਕੇ 17 ਵਾਰੀ ਕਿ ਕਿੰਨੀ ਵਾਰੀ ਆਇਆ। ਤੇ ਸੋਮਨਾਥ ਮੰਦਿਰ ਸਮੇਤ ਜੇ ਉਹਨਾਂ ਨੂੰ ਇਹ ਵੀ ਹੁੰਦਾ ਵੀ ਕਿਤੇ ਕੋਈ ਹੋਰ ਹੈ ਥਾਂ ਜਿੱਥੇ ਧਨ ਦੌਲਤ ਪਿਆ, ਉਹਨਾਂ ਨੇ ਉਹ ਵੀ ਲੁੱਟਣਾ ਸੀ। ਲੇਕਿਨ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਸੋਮਨਾਥ ਮੰਦਿਰ 'ਚੋਂ ਬਹੁਤ ਵੱਡਾ ਖਜ਼ਾਨਾ ਲੁੱਟਣ ਤੋਂ ਬਾਅਦ ਲਗਾਤਾਰਤਾ ਨਾਲ ਮੁੜ ਕੇ ਦਰਵਾਜ਼ਾ ਖੁੱਲ੍ਹ ਗਿਆ। ਮਹਿਮੂਦ ਗਜ਼ਨਵੀ ਪਹਿਲਾ ਹਮਲਾਵਰ ਸੀ। ਮੁਹੰਮਦ ਗੌਰੀ ਨਾਲ ਰਾਜ ਸਥਾਪਿਤ ਹੋਇਆ ਫਿਰ 18ਵੀਂ ਸਦੀ 'ਚ। ਅਹਿਮਦ ਸ਼ਾਹ ਦਾ ਲੰਘਦਾ ਪੰਜਾਬ 'ਚੋਂ ਹੀ ਜਾਂਦੇ ਸੀ, ਇੱਧਰੋਂ ਹੀ ਦਰਾ ਖੈਬਰ ਕ੍ਰਾਸ ਕੀਤਾ ਤੇ ਇੱਧਰੋਂ ਚਲੇ ਗਏ। ਔਰ ਇਸ ਨੂੰ 1000 ਸਾਲ ਮਹਿਮੂਦ ਗਜ਼ਨਵੀ ਨੂੰ ਇਹਨਾਂ ਦੇ BJP ਕਿਉਂਕਿ ਹਰ ਚੀਜ਼ ਨੂੰ ਹਿੰਦੂ ਮੁਸਲਮਾਨ ਕਨਵਰਟ ਕਰਦੀ ਹੈ ਤੇ ਉਹਨਾਂ ਨੂੰ ਲੱਗਦਾ ਵੀ ਇਹਦਾ ਅਸੀਂ ਫਾਇਦਾ ਚੁੱਕ ਸਕਦੇ ਹਾਂ। ਇਹਨੂੰ ਲੈ ਕੇ ਬੜੀ ਡਿਬੇਟ ਹੈ ਕਿ ਵੀ 1947 ਤੋਂ ਬਾਅਦ ਜਦੋਂ ਭਾਰਤ ਨੂੰ ਆਜ਼ਾਦੀ ਮਿਲੀ, ਉਹਨਾਂ ਦੇ ਲਫ਼ਜ਼ ਆਜ਼ਾਦੀ ਦੇ ਨੇ। ਔਰ ਪਟੇਲ ਜਿਹੜਾ ਹੋਮ ਮਿਨਿਸਟਰ ਸੀ, ਔਰ ਇਹ ਜਿਹੜਾ ਸੋਮਨਾਥ ਮੰਦਿਰ ਹੈ ਉਦੋਂ 47 ਦੇ ਵਿੱਚ ਰਿਆਸਤ ਜੂਨਾਗੜ੍ਹ ਦਾ ਹਿੱਸਾ ਸੀ। ਔਰ ਜੂਨਾਗੜ੍ਹ ਉਹ ਰਿਆਸਤ ਸੀ ਜਿਹਦੇ ਨਵਾਬ ਨੇ ਪਾਕਿਸਤਾਨ ਨੂੰ ਐਕਸੀਡ ਕੀਤਾ ਸੀ। ਜ਼ੁਲਫਿਕਾਰ ਅਲੀ ਭੁੱਟੋ ਦਾ ਪਿਓ ਸ਼ਾਹ ਨਵਾਜ਼ ਭੁੱਟੋ ਸ਼ਾਇਦ ਉਹਦਾ ਨਾਂ ਸੀ,
ਉਹ ਉਹਦਾ ਪ੍ਰਾਈਮ ਮਿਨਿਸਟਰ ਸੀ ਜੂਨਾਗੜ੍ਹ ਦੇ ਨੂੰ। ਔਰ ਜੂਨਾਗੜ੍ਹ ਦੀ ਪੋਜੀਸ਼ਨ ਇਹ ਸੀ ਕਿ ਵੀ ਉਹਨਾਂ ਦੀ ਜਿਹੜੀ ਹੈ ਫਸੇ ਹੋਏ ਸੀ, ਭਾਰਤ ਦੇ ਚਾਰ ਚੁਫੇਰਿਓਂ ਘਿਰੇ ਹੋਏ ਸੀ। ਔਰ ਜੂਨਾਗੜ੍ਹ ਨੇ ਜਦੋਂ ਕਿਹਾ ਵੀ ਅਸੀਂ ਪਾਕਿਸਤਾਨ ਦੇ ਨਾਲ ਐਕਸੀਡ ਕਰਨਾ ਹੈ, ਕਿਉਂਕਿ ਜਿਹੜਾ ਫਰੀडम ਐਕਟ ਦੇ ਥੱਲੇ ਉਹਨਾਂ ਕੋਲ ਰਾਈਟ ਸੀ, ਤੇ ਮਿਸਟਰ ਜਿਨ੍ਹਾਂ ਨੇ ਜੂਨਾਗੜ੍ਹ ਦੀ ਜਿਹੜੀ ਐਕਸੈਸ਼ਨ ਹੈ ਟੂ ਪਾਕਿਸਤਾਨ ਉਹਨੂੰ ਐਕਸੈਪਟ ਵੀ ਕਰ ਲਿਆ ਸੀ, ਲੇਕਿਨ ਉਹਨੂੰ ਡਿਫੈਂਡ ਨਹੀਂ ਸੀ ਕਰ ਸਕਦੇ। ਇਵੈਂਚੁਅਲੀ ਪਟੇਲ ਐਂਡ ਕੰਪਨੀ ਨੇ ਰੈਫਰੈਂਡਮ, ਜਿਹਦੇ ਤੋਂ ਹੁਣ ਦੌੜਦੇ ਨੇ ਜਦੋਂ ਖਾਲਿਸਤਾਨ ਰੈਫਰੈਂਡਮ ਦੀ ਗੱਲ ਹੁੰਦੀ ਹੈ, ਪਰ ਇਹਨਾਂ ਨੇ ਹੈਦਰਾਬਾਦ 'ਚ ਵੀ ਇਹ ਡਰਾਮਾ ਕੀਤਾ ਰੈਫਰੈਂਡਮ ਦਾ। ਬਾਅਦ 'ਚ 1948 'ਚ ਜਿਸ ਦਿਨ ਕਾਇਦੇ ਆਜ਼ਮ ਦੀ ਡੈਥ ਹੋਈ ਉਸ ਤੋਂ ਅਗਲੇ ਦਿਨ ਇਹਨਾਂ ਨੇ ਹੈਦਰਾਬਾਦ ਤੇ ਹਮਲਾ, ਜੂਨਾਗੜ੍ਹ 'ਚ ਵੀ ਇਹ ਰੈਫਰੈਂਡਮ ਦਾ ਡਰਾਮਾ ਕਰਕੇ ਕਿਹਾ ਜੀ ਇਹ ਤਾਂ ਇੰਡੀਆ ਨਾਲ ਐਕਸੀਡ ਕਰਨਾ ਚਾਹੁੰਦੇ ਨੇ। ਪਰ ਜਿਹੜੀ ਡਿਵੈਲਪਮੈਂਟ ਸੋਮਨਾਥ ਮੰਦਿਰ ਦੇ ਹਵਾਲੇ ਨਾਲ ਸੀ, ਪਟੇਲ ਨੇ ਜਿਹੜਾ, ਕਿਉਂਕਿ ਜੂਨਾਗੜ੍ਹ ਰਿਆਸਤ ਦੀ ਸਟੇਟ ਖਜ਼ਾਨੇ 'ਚੋਂ ਉਸ ਜ਼ਮਾਨੇ 'ਚ ਹੋਇਆ ਕਿ ਜੀ ਇੰਨਾ ਚਿਰ ਸੋਮਨਾਥ ਮੰਦਿਰ ਦਾ ਜਿਹੜਾ ਉਹ ਨਵੀਂ ਕੰਸਟਰਕਸ਼ਨ ਨਹੀਂ ਸੀ ਕੀਤੀ ਜਾਂਦੀ, ਕਿ ਹੁਣ ਕਿਉਂਕਿ ਹਿੰਦੂਆਂ ਦੇ ਹੱਥ 'ਚ ਪਾਵਰ ਆਈ ਹੈ ਤੇ ਇਹਨੂੰ ਸਟੇਟ ਬਣਾਏ। ਨਹਿਰੂ ਇਸ ਗੱਲ ਦੇ ਖਿਲਾਫ ਸੀ, ਕਿਉਂਕਿ ਉਹ ਘੱਟੋ ਘੱਟ ਜਿਹੜਾ ਉਹਦਾ ਇਮੇਜ ਸੈਕੂਲਰਿਜ਼ਮ ਦਾ ਉਹਨੇ ਆਪਣਾ ਬਣਾਇਆ ਹੋਇਆ ਸੀ, ਉਹਨੂੰ ਉਹ ਕਾਇਮ ਰੱਖਣਾ ਚਾਹੁੰਦਾ ਸੀ। ਮੈਨੂੰ ਲੱਗਦਾ ਵੀ ਉਹਦੇ ਵਿਚਲਾ ਇੱਕ ਹਿੰਦੂ ਇੱਕ ਡਿਫਰੈਂਟ ਐਂਗਲ ਤੋਂ ਦੇਖਦਾ ਸੀ। ਉਹ ਦੇਖ ਰਿਹਾ ਸੀ ਕਿ ਭਾਈ ਉਹ ਕਿਵੇਂ ਉਹਨੇ ਆਪਣਾ ਡ੍ਰੀਮ ਜਿਹੜਾ ਉਹ ਇੰਪਲੀਮੈਂਟ ਕਰਨਾ। ਪਰ ਮੁੱਕਦੀ ਗੱਲ, ਜਿਹੜਾ ਉਸ ਵੇਲੇ ਦਾ ਰਾਸ਼ਟਰਪਤੀ ਸੀ ਡਾਕਟਰ ਰਾਜਿੰਦਰ ਪ੍ਰਸਾਦ, ਬਿਹਾਰੀ ਬਾਬੂ ਔਰ ਪਟੇਲ, ਇਹ ਚਾਹੁੰਦੇ ਸੀ ਕਿ ਇਹ ਹੁਣ ਅਸੀਂ 1000 ਸਾਲ ਬਾਅਦ ਜਦੋਂ ਅੱਜ ਕਿਹਾ ਜਾ ਰਿਹਾ, ਉਦੋਂ ਵੀ ਉਹਨਾਂ ਨੂੰ ਇਹ ਸੀ ਕਿ ਜੀ ਮੁਸਲਮਾਨਾਂ ਦੇ ਅਸੀਂ ਪ੍ਰਭਾਵ ਤੋਂ ਨਿਕਲੇ ਹਾਂ ਤੇ ਇਹ ਸੋਮਨਾਥ ਦਾ ਗ੍ਰੈਂਡ ਟੈਂਪਲ ਜਿਹੜਾ ਹੈ ਇਹ ਸਟੇਟ ਬਣਾਏ। ਔਰ ਬਾਅਦ ਦੇ ਵਿੱਚ ਪਹਿਲਾਂ ਤਾਂ ਇਹ ਕਿਹਾ ਗਿਆ ਜੀ ਨਹੀਂ ਇਹ ਚੰਦੇ ਨਾਲ ਬਣੇਗਾ, ਪਰ ਬਾਅਦ 'ਚ ਗੱਲ ਸਾਹਮਣੇ ਆਈ ਕਿ 5 ਲੱਖ ਰੁਪਈਆ ਉਸ ਜ਼ਮਾਨੇ 'ਚ ਜੂਨਾਗੜ੍ਹ ਰਿਆਸਤ ਦਾ ਜਿਹੜਾ ਹੈ ਉਹ ਸੋਮਨਾਥ ਮੰਦਿਰ ਦੀ ਤਾਮੀਰ ਲਈ ਬਣਿਆ। ਫਿਰ ਡਾਕਟਰ ਰਾਜਿੰਦਰ ਪ੍ਰਸਾਦ ਜਿਹੜਾ ਉਹਦੇ ਉਦਘਾਟਨ 'ਤੇ ਜਾਣਾ ਚਾਹੁੰਦੇ ਸੀ, ਹਾਲਾਂ ਨਹਿਰੂ ਇਹ ਸਮਝਦਾ ਸੀ ਕਿ ਐਜ਼ ਏ ਪ੍ਰੈਜ਼ੀਡੈਂਟ ਇਹ ਜਿਹੜਾ ਇੱਕ ਧਰਮ ਨੂੰ ਜਾਂ ਇੱਕ ਫਿਰਕੇ ਨੂੰ ਪ੍ਰਮੋਟ ਕਰਨ ਦੀ ਗੱਲ ਹੋਏਗੀ, ਪਰ ਰਾਜਿੰਦਰ ਪ੍ਰਸਾਦ ਗਿਆ, ਨਹਿਰੂ ਨੇ ਇਵੈਂਚੁਅਲੀ ਉਹਨੂੰ ਯੈਸ ਕੀਤਾ। ਹੁਣ ਇਹ ਸਾਰੀ ਡਿਬੇਟ ਅਸੀਂ ਕਿਉਂ ਐਜ਼ ਏ ਰੈਲੇਵੈਂਟ ਡਿਸਕਸ਼ਨ ਦੇਖਦੇ ਹਾਂ, ਕਿਉਂਕਿ ਸੋਮਨਾਥ ਮੰਦਿਰ ਦੇ ਤਬਾਹੀ ਤਾਂ ਜਿਹੜੀ ਹੈ ਉਹ ਅਸੀਂ ਦੇਖਦੇ ਹਾਂ ਵੀ ਜਿਸ ਸਦੀ 'ਚ ਹੋਈ 7ਵੀਂ 8ਵੀਂ, ਉਸ ਸਾਰੇ ਜਦੋਂ ਅਸੀਂ 1000 ਸਾਲ ਦੀ ਗੱਲ ਕਰਦੇ ਹਾਂ 10ਵੀਂ ਸਦੀ ਦੇ ਨੇੜੇ ਤੇੜੇ, ਆਲਮੋਸਟ 1000 ਸਾਲ ਪਹਿਲਾਂ, ਤੇ ਸਿੱਖੀ ਤਾਂ 1469 ਦੇ ਵਿੱਚ ਗੁਰੂ ਨਾਨਕ ਪਾਤਸ਼ਾਹ ਆਏ 15ਵੀਂ ਸਦੀ 'ਚ, ਤੇ ਸਿੱਖਾਂ ਦੇ ਕੋਲ ਜਿਹੜੀ ਪੋਲੀਟੀਕਲ ਪਾਵਰ ਹੈ ਆਲਮੋਸਟ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਤੋਂ 2.5-3 ਸਦੀਆਂ ਬਾਅਦ 18ਵੀਂ ਸਦੀ 'ਚ ਆਈ। ਹੁਣ ਇੱਕ ਪਾਸੇ ਤਾਂ ਇਹਨਾਂ ਨੇ ਜਿਹੜਾ ਉਹ ਆਲਮੋਸਟ 950 ਸਾਲ ਤੋਂ ਜ਼ਿਆਦਾ ਢੀਕਿਆ ਸੋਮਨਾਥ ਮੰਦਿਰ ਬਣਾਉਣ ਦੇ ਲਈ, ਔਰ ਸਰਕਾਰੀ ਖਰਚੇ ਦੇ ਉੱਤੇ, ਔਰ ਰਾਜਿੰਦਰ ਪ੍ਰਸਾਦ ਉਹਦੇ ਉਦਘਾਟਨ 'ਤੇ ਵੀ ਗਿਆ, ਹਾਲਾਂ ਨਹਿਰੂ ਦੀ ਖਿਲਾਫਤ ਦੇ ਬਾਵਜੂਦ। ਹੁਣ ਇਹਨੂੰ ਇਹ ਬੜਾ ਹਾਈਲਾਈਟ ਕਰ ਰਹੇ ਨੇ ਕਿ ਦੇਖੋ ਨਹਿਰੂ ਕਿਸ ਕਦਰ ਹਿੰਦੂ ਵਿਰੋਧੀ ਸੀ ਕਿ ਉਹਨੇ ਸੋਮਨਾਥ ਮੰਦਿਰ ਬਣਾਉਣ ਦਾ ਸਰਕਾਰੀ ਖਰਚੇ 'ਤੇ ਵਿਰੋਧ ਕੀਤਾ। ਨਾਲ ਦੀ ਨਾਲ ਉਹਨੇ ਈਵਨ ਡਾਕਟਰ ਰਾਜਿੰਦਰ ਪ੍ਰਸਾਦ ਨੂੰ ਵੀ ਜਾਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਲੇਕਿਨ ਇਹ ਇੱਕ ਹਕੀਕਤ ਹੈ ਕਿ ਸਰਕਾਰੀ ਜੂਨਾਗੜ੍ਹ ਦੇ ਫੰਡ ਨਾਲ ਮੰਦਿਰ ਬਣਿਆ ਵੀ ਤੇ ਰਾਜਿੰਦਰ ਪ੍ਰਸਾਦ ਗਿਆ ਵੀ। ਹੁਣ ਇੱਥੇ ਸਿੱਖ ਐਂਗਲ ਕਿੱਥੇ ਫਿੱਟ ਹੁੰਦਾ ਹੈ? ਜ਼ਾਹਰ ਹੈ ਜਦੋਂ ਮੈਨੂੰ ਬਚਪਨ 'ਚ ਯਾਦ ਹੈ, ਮੈਂ ਆਪਣੇ ਪਿਤਾ ਜੀ ਨਾਲ ਪਹਿਲੀ ਵਾਰ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਗਿਆ, ਔਰ ਬਾਅਦ 'ਚ ਮੁਰਾਰਜੀ ਦੇਸਾਈ ਵੀ ਜਦੋਂ ਆਇਆ, ਇਹ ਡਿਬੇਟ ਵੈਲ ਨੋਨ ਸੀ। ਦਰਸ਼ਨੀ ਡਿਓੜੀ ਦੇ ਉੱਤੇ ਵੱਡੇ 2 ਚਾਂਦੀ ਦੇ ਦਰਵਾਜ਼ੇ ਜਿਹੜੇ ਨੇ, ਕਿਉਂਕਿ ਦਰਸ਼ਨੀ ਡਿਓੜੀ ਕ੍ਰਾਸ ਕਰਕੇ ਅੰਦਰ ਜਾਇਆ ਜਾਂਦਾ, ਉਹ ਜਿਹੜੇ ਗਾਈਡ ਵੀ ਦਰਬਾਰ ਸਾਹਿਬ ਦੇ ਸੀ, ਜਿਹੜੇ ਫੋਰਨ ਟੂਰਿਸਟ ਨੂੰ ਬਰੀਫ ਕਰਦੇ ਸੀ ਕਿ ਇਹਦੀ ਸਰਾਊਂਡਿੰਗ 'ਚ ਕੀ ਹੈ, ਉਹ ਉਹਨਾਂ ਨੂੰ ਪੁਆਇੰਟ ਆਊਟ ਕਰਦੇ ਸੀ। ਮੇਰੇ ਪਿਤਾ ਜੀ ਨੇ ਵੀ ਮੈਨੂੰ ਦੱਸਿਆ, ਇਹ ਹੁਣ ਤੱਕ ਵੀ ਰਿਹਾ ਕਿ ਜੀ ਇਹ ਦਰਵਾਜ਼ੇ ਸੋਮਨਾਥ ਮੰਦਿਰ ਦੇ ਨੇ। ਜਦੋਂ ਸਿੱਖਾਂ ਦਾ ਰਾਜ ਸਥਾਪਿਤ ਹੋਇਆ ਮਹਾਰਾਜਾ ਰਣਜੀਤ ਸਿੰਘ ਦੀ ਕਮਾਂਡ ਥੱਲੇ, ਔਰ ਬਾਅਦ ਦੇ ਵਿੱਚ ਸ਼ਾਹ ਸ਼ੁਜਾ ਨੂੰ ਤਖਤ 'ਤੇ ਬਿਠਾਉਣ ਦੇ ਲਈ ਅੰਗਰੇਜ਼ਾਂ ਦੀ ਸ਼ਾਹ ਸ਼ੁਜਾ ਔਰ ਸਿੱਖ ਰਾਜ ਦੀ ਆਪਸੀ ਸੰਧੀ ਹੋਈ, ਸਿੱਖ ਫੌਜ ਵੀ ਕਾਬਲ 'ਚ ਗਈ, ਔਰ ਉਦੋਂ ਇਹ ਦਰਵਾਜ਼ੇ ਜਿਹੜੇ ਕਿ ਅਹਿਮਦ ਸ਼ਾਹ ਜਿਹੜਾ ਉਹ ਮਹਿਮੂਦ ਗਜ਼ਨਵੀ ਲੁੱਟ ਕੇ ਲੈ ਗਿਆ ਸੀ ਗਜ਼ਨੀ 'ਚ, ਉੱਥੋਂ ਸਿੱਖਾਂ ਨੇ ਲਿਆਂਦੇ। ਔਰ ਫਿਰ ਇਹ ਸਵਾਲ ਹੁੰਦਾ ਸੀ ਕਿ ਉਹ ਲਿਆਂਦੇ ਤੇ ਸੋਮਨਾਥ ਮੰਦਿਰ ਕਿਉਂ? ਉਹਦੀ ਫਿਰ ਇਹ ਕਹਾਣੀ ਸੀ ਕਿ ਵੀ ਜਦੋਂ
ਮਹਾਰਾਜਾ ਰਣਜੀਤ ਸਿੰਘ ਨੇ ਸੋਮਨਾਥ ਮੰਦਿਰ ਭੇਜੇ ਤੇ ਉਹਨਾਂ ਨੇ ਕਿਹਾ ਕਿ ਜੀ ਇਹ ਭਿੱਟ ਗਏ ਨੇ, ਕਿਉਂਕਿ ਮਲੇਛਾਂ ਦੇ ਮੁਲਕ ਮਲੇਛਾਂ ਦੇ ਹੱਥ ਲੱਗੇ ਨੇ ਔਰ ਅਸੀਂ ਇਹਨਾਂ ਨੂੰ ਜਿਹੜਾ ਉਹ ਮੰਦਿਰ ਦੇ ਮੰਦਿਰ ਵੱਡਾ ਹੋਏਗਾ, ਦਰਵਾਜ਼ੇ ਕਈ ਹੋਣਗੇ, ਉਹਨਾਂ 'ਚ ਉਹ ਵੀ 2 ਹੋਣਗੇ। ਔਰ ਉਹਨਾਂ ਨੇ ਕਿਹਾ ਵੀ ਕਿਉਂਕਿ ਇਹ ਉੱਥੇ ਉਹਨਾਂ ਨੇ ਰਿਜੈਕਟ ਕਰ ਦਿੱਤਾ ਹਿੰਦੂ ਪੁਜਾਰੀਆਂ ਨੇ, ਇਸ ਲਈ ਫਿਰ ਉਹ ਲਿਆ ਕੇ ਜਿਹੜੇ ਨੇ ਦਰਬਾਰ ਸਾਹਿਬ 'ਚ ਜਿਹੜੇ ਨੇ ਦਰਸ਼ਨੀ ਜੁੜੇ, ਇਹ ਦੱਸਣ ਦੇ ਲਈ ਵੀ ਕਿ ਉਹੀ ਅਬਦਾਲੀ ਜਾਂ ਉਹੀ ਦਰਾ ਖੈਬਰ ਦੇ ਹਮਲਾਵਰ ਉਹ ਗਜ਼ਨਵੀ ਹੋਏ ਔਰ ਦੂਸਰੇ ਹੋਣ ਜਿਨ੍ਹਾਂ ਨੇ ਦਰਬਾਰ ਸਾਹਿਬ ਨੂੰ 3 ਵਾਰ ਜਿਹੜਾ ਤਬਾਹ ਕੀਤਾ, ਬਰਬਾਦ ਕੀਤਾ। ਅਸੀਂ ਉਹਨਾਂ ਦੀ ਤਾਕਤ ਨੂੰ ਤੋੜ ਕੇ ਉਹਨਾਂ ਦੇ ਮੁਲਕ 'ਚੋਂ ਇਹ ਜਿਹੜਾ ਇਸ ਦਾ ਪ੍ਰਾਈਡ ਸੀ ਇਸ ਧਰਤੀ ਦਾ, ਉਹਨੂੰ ਲਿਆ ਕੇ ਅਸੀਂ ਇੱਥੇ ਇੰਸਟਾਲ ਕੀਤਾ ਔਰ ਇਹ ਪਾਰਟ ਆਫ ਦਾ ਪੂਰਾ ਸੀ। ਕੁਝ ਸਾਲ ਪਹਿਲਾਂ ਮੇਰੇ ਖਿਆਲ ਹੁਣ ਤਾਂ 8-10 ਸਾਲ ਹੋ ਗਏ ਹੋਣੇ ਇਹ। ਔਰ ਇਹਦਾ ਦੂਸਰਾ ਸਬੰਧ ਇਹ ਡਿਬੇਟ 'ਚ ਆਇਆ ਜਦੋਂ ਕਿ 1975 'ਚ ਐਮਰਜੈਂਸੀ ਟੁੱਟੀ, 75 'ਚ ਲੱਗੀ, 21 ਮਹੀਨੇ ਬਾਅਦ ਐਮਰਜੈਂਸੀ ਟੁੱਟੀ ਔਰ ਇਲੈਕਸ਼ਨਾਂ ਹੋਈਆਂ, ਮੁਰਾਰਜੀ ਦੇਸਾਈ ਪ੍ਰਾਈਮ ਮਿਨਿਸਟਰ ਬਣਿਆ। ਮੁਰਾਰਜੀ ਦੇਸਾਈ ਜਿਹੜਾ ਉਹ ਦਰਬਾਰ ਸਾਹਿਬ ਗੁਰੂ ਰਾਮਦਾਸ ਜੀ ਅੰਮ੍ਰਿਤਸਰ ਸ਼ਹਿਰ ਦੇ ਸਥਾਪਤੀ ਦੇ 400 ਸਾਲਾ ਸਮਾਗਮ ਸੀ ਤੇ ਮੁਰਾਰਜੀ ਦੇਸਾਈ ਆਇਆ। ਹੁਣ ਇਹ ਰਿਪੋਰਟਿੰਗ ਸਰ ਭਰਪੂਰ ਸਿੰਘ ਬਲਬੀਰ ਜਿਹੜੇ ਅਕਾਲੀ ਪੱਤਰਕਾਰ ਦੇ ਐਡੀਟਰ ਵੀ ਹੁੰਦੇ ਸੀ, ਉਹਨਾਂ ਦੇ ਰਾਹੀਂ ਵੀ ਹੋਈ ਔਰ ਸਾਰੇ ਮੀਡੀਆ ਦੇ ਵਿੱਚ ਚਰਚਾ ਹੋਈ। ਹੁਣ ਮੁਰਾਰਜੀ ਦੇਸਾਈ ਸੋਮਨਾਥ ਮੰਦਿਰ ਟਰਸਟ ਦਾ ਚੇਅਰਮੈਨ ਵੀ ਸੀ ਜਿਹੜਾ ਪ੍ਰਾਈਮ ਮਿਨਿਸਟਰ ਬਣਿਆ ਔਰ ਜਦੋਂ ਉਹ ਆਇਆ ਦਰਬਾਰ ਸਾਹਿਬ ਉਹ 400 ਸਾਲਾਂ ਦੇ ਮੌਕੇ ਔਰ ਉਹ ਦਰਸ਼ਨੀ ਡਿਓੜੀ ਦੇ ਕੋਲ ਖਲੋ ਕੇ ਉਸ ਨੇ ਇਹ ਕਿਹਾ ਕਿ ਜੀ ਇਹ ਦਰਵਾਜ਼ੇ, ਉਹਨੂੰ ਬਰੀਫ ਤਾਂ ਪਤਾ ਹੀ ਸੀ ਕਿ ਵੀ ਔਰ ਬਰੀਫ ਵੀ ਕੀਤਾ ਹੋਏਗਾ, ਤੇ ਉਹਨੇ ਕਿਹਾ ਕਿ ਬਈ ਇਹ ਜਿਹੜੇ ਨੇ ਇਹ ਤਾਂ ਸੋਮਨਾਥ ਮੰਦਿਰ ਦੇ ਨੇ, ਇਹਨਾਂ ਨੂੰ ਸੋਮਨਾਥ ਪਹੁੰਚਾਓ। ਤੇ ਉਸ ਪੀਰੀਅਡ 'ਚ ਜਿਹੜਾ ਸਰਕਾਰ ਦੀ ਵਰਜਨ ਪਬਲਿਕ 'ਚ ਵੀ, ਹਾਲਾਂ ਉਹੀ ਜਦੋਂ ਦੇਸਾਈ ਅੰਦਰ ਗਿਆ ਹਰਿਮੰਦਰ ਸਾਹਿਬ ਮੱਥਾ ਟੇਕਣ, ਦੂਜੇ ਉਹਨੂੰ ਪ੍ਰਸ਼ਾਦ ਦੇਣ ਲੱਗੇ ਤਾਂ ਉਹਨੇ ਲੈਣ ਤੋਂ ਨਾ ਕਰ ਦਿੱਤੀ। ਉਹਨੇ ਕਹਿੰਦਾ ਮੈਂ ਕੁਨਕਾ ਨਹੀਂ ਖਾਤਾ। ਬਾਦਲ ਨਾਲ ਸੀ, ਬਾਦਲ ਨੇ ਕਿਹਾ ਜੀ ਇਹ ਬੁਰਾ ਹੋਏਗਾ ਇਹ ਸਾਰਾ, ਕਹਿੰਦਾ ਫਿਰ ਮੇਰੇ ਸਿਰ ਪਰ ਮਲ ਦੋ। ਹੁਣ ਉਹ ਅੰਦਰ ਵੀ ਅਪਮਾਨ ਜੋ ਕੁਛ ਹੁਣ ਅਸੀਂ ਦੇਖ ਰਹੇ ਹਾਂ ਇਹਨਾਂ ਦਾ ਐਟੀਟਿਊਡ ਜੋ ਸੀ, ਲੇਕਿਨ ਇਹ ਕਹਾਣੀ ਅਕਾਲੀ ਪੱਤਰਕਾਰ ਨੇ ਕਿ ਜੀ ਮੁਰਾਰਜੀ ਦੇਸਾਈ ਨੇ ਇਹ ਸੋਮਨਾਥ ਮੰਦਿਰ ਦੇ ਦਰਵਾਜ਼ੇ ਮੰਗੇ ਨੇ, ਇਹ ਕਹਾਣੀ ਵੱਡੀ ਬਣ ਗਈ। ਬਾਅਦ ਦੇ ਵਿੱਚ ਜਦੋਂ ਸਰਕਾਰ ਦੇ ਨਾਲ ਟਕਰਾਅ ਦੀ ਲਾਈਨ ਟੁੱਟ ਗਈ, ਸਰਕਾਰ ਦੇਸਾਈ ਦੀ ਨਵੀਂ ਆਈ, ਟੋੜੀ ਦਾ ਵੀ ਇੱਕ ਬਿਆਨ ਇਸ ਦੇ ਉੱਤੇ ਆਇਆ ਸੀ ਕਿ ਜਿਵੇਂ ਅਸੀਂ ਤਾਕਤ ਦੇ ਜ਼ੋਰ ਇਹਨਾਂ ਨੂੰ ਕਾਬਲ ਤੋਂ ਲਿਆਂਦਾ ਅਫਗਾਨਿਸਤਾਨ ਤੋਂ, ਇਵੇਂ ਹੀ ਤੁਸੀਂ ਆ ਕੇ ਵੀ ਲੈ ਜਾਓ। ਅੱਛਾ, ਉਹ ਜੂਨ 84 ਚ ਉਹਨਾਂ ਨੇ ਦੱਸਤਾ ਵੀ ਉਹਨਾਂ ਨੇ ਕੀ ਕਰ। ਲੇਕਿਨ ਅੱਜ ਤੋਂ ਕੁਝ ਸਾਲ ਪਹਿਲਾਂ ਇਹ ਕਹਿ ਕੇ ਜੀ ਇਹ ਦਰਵਾਜ਼ੇ ਹੁਣ ਭੁਰ ਰਹੇ ਨੇ, ਉਹ ਚਾਂਦੀ ਦੇ ਦਰਵਾਜ਼ੇ ਸੀ, ਬੜਾ ਫਾਈਨ ਲੱਕੜ ਦਾ ਕੰਮ ਉਹਦੇ 'ਚ ਵੀ ਹੋਇਆ ਸੀ। ਇਹ ਕਹਿ ਕੇ ਕੋਈ ਕਸ਼ਮੀਰ ਸਿੰਘ ਭੂਰੀ ਵਾਲਾ ਕਿ ਕਿਹੜਾ ਕਾਰ ਸੇਵਾ ਵਾਲਾ ਬਾਬਾ ਕਿ ਜੀ ਇਹਦੀ ਰਿਪੇਅਰ ਕਰਵਾਈ, ਉਹਨਾਂ ਨੇ ਉੱਥੋਂ ਉਦੋਂ ਵੀ ਬੜੀ ਵਿਰੋਧਤਾ ਹੋਈ ਕਿ ਬਈ ਉਦੋਂ ਇਹ ਹੋਇਆ ਕਿ ਬਈ ਇਹ ਇਹਨਾਂ ਦੀ ਡੀਲ ਹੋਈ ਹੈ ਬਾਦਲ ਐਂਡ ਕੰਪਨੀ ਦੀ, ਇਹਨਾਂ ਨੇ ਦਰਵਾਜ਼ੇ ਜਿਹੜੇ ਨੇ ਉੱਥੇ ਪਹੁੰਚਾਣੇ ਨੇ। ਸੋਮਨਾਥ ਮੰਦਿਰ ਜਿਹੜੀ ਗੱਲ ਪਹਿਲਾਂ ਕਦੇ ਦੇਸਾਈ ਨੇ ਕਹੀ, ਇਹਨਾਂ ਨੇ ਕਿਹਾ ਨਹੀਂ 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 ਇਹ ਰਿਪੇਅਰ ਕਰਕੇ ਤੇ ਅਸੀਂ ਵਾਪਸ ਪਹੁੰਚਾ ਦੇਵਾਂਗੇ। ਔਰ ਦੂਸਰਾ ਫਿਰ ਆਪਣੇ ਹੀ ਸਿੱਖ ਸਕਾਲਰ ਸੋ ਕਾਲਡ ਤੋਂ ਇਹ ਡਿਬੇਟ ਸ਼ੁਰੂ ਕਰਵਾ ਦਿੱਤੀ ਕਿ ਜੀ ਇਹ ਤਾਂ ਹੈ ਹੀ ਨਹੀਂ ਸੋਮਨਾਥ ਮੰਦਿਰ ਦੇ, ਇਹ ਤਾਂ ਐਵੇਂ ਗਲਤ ਨੈਰੇਟਿਵ ਚੱਲਦਾ ਰਿਹਾ, ਸੁਣਾਉਂਦੇ ਰਹੇ ਨੇ, ਇਹ ਤਾਂ ਫਲਾਣੇ ਸਰਦਾਰ ਨੇ ਬਣਾਏ ਸੀ, ਉਹਨੇ ਭੇਟ ਕੀਤੇ ਸੀ ਇਹ ਉਹ। ਫਿਰ ਜਦੋਂ ਰੌਲਾ ਪਿਆ ਫਿਰ ਇਹਨੇ ਕਿਹਾ ਨਹੀਂ 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 ਉਹ ਆਹ ਦੇਖੋ ਜੀ ਪਏ ਹੋਏ ਨੇ, ਇਹ ਰਿਪੇਅਰ ਹੋ ਰਹੇ ਨੇ, ਹੁਣ ਕਿੰਨੇ ਸਾਲ ਲੰਘ ਗਏ। ਹੁਣ ਮੈਨੂੰ ਇਹ ਸਾਰੀ ਕਹਾਣੀ, ਕਿਉਂਕਿ ਇੱਕ ਪਾਸੇ ਸੋਮਨਾਥ ਮੰਦਿਰ ਦਾ 1000 ਸਾਲ ਪੂਰਾ ਹੋਣ ਦੀ ਕਹਾਣੀ ਨੂੰ ਲੈ ਕੇ ਨਹਿਰੂ ਦਾ ਜ਼ਿਕਰ ਹੋ ਰਿਹਾ, ਔਰ ਜਿਹੜੀ ਸਟੋਰੀ ਹਿੰਦੂ ਬਿਊਰੋ ਨੇ ਕੀਤੀ ਬੀਜੇਪੀ ਕਾਂਗਰਸ ਪਾਰ ਓਵਰ ਨਹਿਰੂਜ਼ ਰੋਲ ਇਨ ਸੋਮਨਾਥ ਟੈਂਪਲ ਰੀਕਨਸਟਰਕਸ਼ਨ, ਹੁਣ ਇਹਦੇ 'ਚ ਹੀ ਉਹ ਜ਼ਿਕਰ ਵੀ ਆ ਗਿਆ ਕਿ ਵੀ ਇੱਕ ਕਾਂਗਰਸ ਸਰਕਾਰ ਨੇ LS ਬਖਸ਼ੀ ਨੇ ਮਹਾਰਾਜਾ ਰਣਜੀਤ ਸਿੰਘ ਤੇ ਕਿਤਾਬ ਲਿਖੀ ਹੈ, ਇਹ ਹੁਣ ਇਸ ਸਟੋਰੀ ਦੇ ਵਿੱਚ ਹੀ ਆਉਂਦਾ ਹੈ। BJP leader pointed out a publication by the previous Congress government, LS Bakshi's book on Maharaja Ranjit Singh, which states that after conquering Kabul, Maharaja Ranjit Singh had included a condition in a treaty that the doors of Somnath temple looted by Mahmud of Ghazni be returned to India। ਕਿ ਜਦੋਂ ਸ਼ਾਹ ਸ਼ੁਜਾ ਔਰ ਦੂਜੇ ਦੇ ਨਾਲ ਜਿਹੜੀ ਟ੍ਰੀਟੀ ਸਾਈਨ ਹੋਈ ਉਹਦੇ 'ਚ ਕਿਹਾ ਵੀ ਇਹ ਦਰਵਾਜ਼ੇ ਜਿਹੜੇ ਨੇ ਇਹ ਸਾਡੇ ਹਵਾਲੇ ਕਰੋ, ਔਰ ਜ਼ਾਹਰ ਹੈ ਜਿਵੇਂ ਮੈਂ ਕਿਹਾ ਵੀ ਮੰਦਰ ਵਾਲੇ ਨੇ ਵਾਪਸ ਕਰਤੇ ਤੇ ਦਰਸ਼ਨੀ ਡਿਓੜੀ ਦੇ ਉੱਤੇ ਉਹ ਲਾ ਦਿੱਤੇ ਗਏ।
ਹੁਣ ਇੱਕ ਪਾਸੇ ਤਾਂ ਇਹ ਡਿਬੇਟ ਚੱਲ ਰਹੀ, ਸਿੱਖਾਂ ਨੂੰ ਭੁੱਲ ਭੱਲ ਹੀ ਗਿਆ ਕਿ ਜੀ ਉਹ ਦਰਵਾਜ਼ੇ ਜਿਹੜੇ ਕਸ਼ਮੀਰ ਸਿੰਘ ਭੂਰੀ ਵਾਲੇ ਨੇ ਲਾਏ ਸੀ ਕਿੱਥੇ ਗਏ, ਕੀ ਹੋਇਆ, ਉਹ ਸਾਰੀ ਡਿਬੇਟ ਹੀ ਖਤਮ ਕਰਤੀ। ਪਰ ਇਹ ਸਾਰਾ ਮੇਰੇ ਮਾਈਂਡ 'ਚ ਕਿਉਂ ਟ੍ਰਿਗਰ ਹੋਈ ਸਾਰੀ ਕਹਾਣੀ, ਅੱਜ ਜਦੋਂ ਮੈਂ ਖਬਰ ਦੇਖੀ ਕਿ ਜੀ ਜਿਹੜਾ ਜਦੋਂ ਲਾਰਡ ਕਰਜ਼ਨ ਜਿਹੜਾ ਗਵਰਨਰ ਜਨਰਲ ਸੀ, ਵਾਇਸਰਾਏ ਸੀ, ਉਹ ਦਰਬਾਰ ਸਾਹਿਬ ਦੇ ਦਰਸ਼ਨਾਂ ਨੂੰ ਆਇਆ ਸੀ 1900 ਦੇ ਵਿੱਚ, ਆਲਮੋਸਟ 126 ਸਾਲ ਪਹਿਲੇ, ਤੇ ਉਹਨੇ ਇੱਕ ਜਿਹੜਾ ਹੈ ਉਹ ਵਾਲ ਕਲੌਕ ਘੜੀ ਹੈ ਕਹਿੰਦੀ ਟਿਕ ਟਿਕ ਜਾ ਜਿਹੜੇ ਕਲੌਕ ਹੁੰਦੇ ਸੀ ਕੰਧ ਦੇ ਨਾਲ, ਉਹ ਉਹਨੇ ਭੇਟ ਕੀਤਾ, ਜਿਹੜਾ ਕਿ ਐਲਕਿੰਗਡਨ ਐਂਡ ਕੰਪਨੀ ਜਿਹੜੀ ਯੂਕੇ ਲੰਡਨ ਦੀ ਕੰਪਨੀ ਸੀ ਉਹਨੇ ਬਣਾਇਆ ਸੀ, ਜਿਹਦੇ 'ਚ ਐਕਸਕਲੂਸਿਵ ਕ੍ਰਾਫਟਮੈਨਸ਼ਿਪ ਸੀ, ਈਸਟਰਨ ਔਰ ਵੈਸਟਰਨ ਇਨਫਲੂਐਂਸਿਸ ਦਾ। ਔਰ ਕੁਝ ਸਾਲ ਪਹਿਲਾਂ ਇਹ ਘੜੀ ਜਿਹੜੀ ਆ ਉਹ ਰਹੀ ਪਹਿਲਾਂ ਕਾਫੀ ਦੇਰ, ਮੈਨੂੰ ਵੀ ਯਾਦ ਹੈ ਵੀ ਲੱਗੀ ਹੁੰਦੀ ਸੀ ਉੱਥੇ ਉਹਨਾਂ ਦੇ ਸੋਨ ਪੱਤਰਿਆਂ ਦੀ, ਫਿਰ ਜਿਹੜੀ ਉਹ ਖਰਾਬ ਹੋ ਗਈ ਉਹ ਪਈ। ਫਿਰ ਇਹ ਹੁਣ ਯੂਕੇ ਦਾ ਇੱਕ ਨਿਸ਼ਕਾਮ ਸੇਵਕ ਜਥਾ ਦੇ ਨਾਂ ਥੱਲੇ, ਮੈਂ ਤਾਂ ਵੈਸੇ ਨੁਕਸਾਨ ਸੇਵਕ ਜਥਾ ਹੀ ਕਹਿੰਦਾ, ਕਿਉਂਕਿ ਇਹ ਖਬਰਾਂ 'ਚ ਇੱਦਾਂ ਦੀਆਂ ਜਦੋਂ ਹੁੰਦੀਆਂ ਨੇ ਉਦੋਂ ਹੀ ਸਾਹਮਣੇ ਆਉਂਦੇ ਨੇ। ਪਹਿਲਾਂ ਇਹ ਆਇਆ ਸੀ ਕਿ ਜੀ ਜਿਹੜੇ ਮਹਾਰਾਜਾ ਰਣਜੀਤ ਸਿੰਘ ਨੇ ਸੋਨੇ ਦੇ ਪੱਤਰੇ ਦਰਬਾਰ ਸਾਹਿਬ ਤੇ ਲਾਏ, ਉਹਨਾਂ ਦੀ ਸੋਨੇ ਦੀ ਲਿਸ਼ਕ ਜਿਹੜੀ ਹੈ ਉਹ ਘਟ ਗਈ ਹੈ, ਤੇ ਨਿਸ਼ਕਾਮ ਸੇਵਕ ਜਥੇ ਵਾਲਿਆਂ ਨੂੰ ਇਹ ਸੇਵਾ ਦਿੱਤੀ ਤੇ ਉਹਨਾਂ ਨੇ ਜਿਹੜਾ ਇਸ ਨੂੰ ਪੂਰਾ ਲਿਸ਼ਕੂ ਦਿੱਤਾ। ਉਹ ਓਰੀਜਨਲ ਪੱਤਰਿਆਂ ਦਾ ਕੀ ਕੀਤਾ, ਕਿਹੜਾ ਸੋਨਾ ਲਾਇਆ ਨਹੀਂ ਲਾਇਆ, ਇਸ ਡਿਬੇਟ 'ਚ ਅਸੀਂ ਨਹੀਂ ਜਾਂਦੇ, ਪਰ ਜਿਹੜੇ ਹਿਸਟੋਰੀਕਲ ਪੱਤਰੇ ਸੀ ਉਹ ਰਿਮੂਵ ਕੀਤੇ ਜਿਹਦੀ ਕੋਈ ਲੋੜ ਨਹੀਂ ਸੀ, ਜਿਹੜੇ ਉਸ ਵੇਲੇ ਦੇ ਐਕਸਪਰਟਸ ਨੇ ਵੀ ਕਿਹਾ। ਹੁਣ ਇਹਨਾਂ ਨੂੰ ਇਹ ਘੜੀ ਯਾਦ ਆਈ ਕਿ ਜੀ ਜਿਹੜੀ ਉਹ ਲਾਰਡ ਕਰਜ਼ਨ ਨੇ ਦਿੱਤੀ ਸੀ ਉਹ ਫੰਕਸ਼ਨਲ ਨਹੀਂ ਹੈ। ਵਾਪਸ ਲੰਡਨ ਲਿਜਾ ਕੇ ਪਤਾ ਨਹੀਂ ਆਇਆ ਵੀ ਕਿੰਨੇ ਲੱਖ ਰੁਪਈਏ ਖਰਚ ਕੀਤੇ ਨੇ ਉਹਦੀ ਰਿਪੇਅਰ ਦੇ ਉੱਤੇ, ਔਰ ਇਹ ਵੱਡੀ ਖਬਰ ਬਣਾਈ ਹੈ ਸੈਂਚੁਰੀ ਓਲਡ ਵਾਲ ਕਲੌਕ ਰੀਇੰਸਟਾਲਡ ਐਟ ਅੰਮ੍ਰਿਤਸਰ's ਗੋਲਡਨ ਟੈਂਪਲ, ਕਿ ਜੀ ਇਹ ਜਿਹੜੀ ਹੈ ਘੜੀ ਇਹ ਵਾਪਸ। ਪਹਿਲੀ ਗੱਲ ਤੇ ਬਈ ਇਹ ਕਰਜ਼ਨ ਆਇਆ ਉੱਥੇ ਉਹਨੇ ਦਿੱਤੀ ਹੈ, ਇਹਦਾ ਸਾਡੇ ਨਾਲ ਕਿੱਡਾ ਸੰਬੰਧ ਜੁੜਦਾ, ਜਾਂ ਦਰਬਾਰ ਸਾਹਿਬ ਦੀ ਮਹਾਨਤਾ ਨਾਲ ਇਸ ਘੜੀ ਦਾ ਕੀ ਲਾਗਤ ਹੈ। ਔਰ ਜੇ ਇਹ ਤੁਹਾਡੇ ਲਈ ਅਹਿਮੀਅਤ ਰੱਖਦੀ ਹੈ ਕਿ ਜੀ ਕਰਜ਼ਨ ਨੇ ਭੇਟ ਕੀਤੀ ਸੀ ਤੇ ਇਹ ਅਸੀਂ ਹਿਸਟੋਰੀਕਲ ਹੈ ਇਸ ਲਈ ਅਸੀਂ ਉੱਥੇ ਉਹਨਾਂ ਨੇ ਕਿਹਾ ਜੀ ਇੰਸਟਾਲ ਕਰਤੀ ਹੈ, ਉਹਦੇ ਤੇ ਇੰਨਾ ਖਰਚ, ਇੰਨੀ ਰਿਪੇਅਰ ਹੋਈ, ਫਲਾਣਾ ਹੋਇਆ, ਫਿਰ ਇਹ ਸਵਾਲ ਪੁੱਛਿਆ ਜਾ ਸਕਦਾ ਕਿ ਹਿਸਟੋਰੀਕਲੀ ਜਿਹੜਾ ਤੁਹਾਡਾ ਪ੍ਰਾਈਡ ਹੈ। ਬਾਕੀ ਤਾਂ ਜੂਨ 84 'ਚ ਜੋ ਕੁਛ ਇਹਨਾਂ ਨੇ ਕੀਤਾ, ਲੁੱਟ ਖਸੁੱਟ ਕੀਤੀ, ਤੋਸ਼ਾਖਾਨਾ ਲੁੱਟਿਆ, ਜਿਹੜੀ ਹਿਸਟੋਰੀਕਲ ਚਾਨਣੀ ਸੀ ਨਿਜ਼ਾਮ ਹੈਦਰਾਬਾਦ ਨੇ ਭੇਟ ਕੀਤੀ, ਉਹਦੇ ਹੀਰੇ ਜਵਾਹਰਾਤ ਲੁੱਟ ਕੇ ਲੈ ਗਏ, ਉਹਨੂੰ ਅੱਗ ਲੱਗਣ ਦਾ ਬਹਾਨਾ ਕੀਤਾ। ਦੂਜਾ, ਪਰ ਘੱਟੋ ਘੱਟ ਜਿਹੜੇ ਦਰਵਾਜ਼ੇ ਮਹਿਫੂਜ਼ ਦਰਸ਼ਨੀ ਡਿਊਟੀ ਦੇ ਸੀ ਜਿਹੜੇ ਰਿਪੇਅਰ ਦੇ ਨਾਂ ਥੱਲੇ ਲਾਏ, ਕਾਸ਼ ਸਾਨੂੰ ਇਹ ਸਮਝ ਹੋਏ ਕਿ ਭਾਈ ਅਸੀਂ ਆਪਣੀ ਹਿਸਟਰੀ ਨੂੰ ਕਿਵੇਂ ਤਬਾਹ ਬਰਬਾਦ ਕਰ ਰਹੇ ਹਾਂ, ਔਰ ਉਸ ਨੂੰ ਕਰਨ ਵਾਲੇ ਇਹ ਨੇ ਜਿਨ੍ਹਾਂ ਨੂੰ ਅਸੀਂ ਆਪਣੇ ਕਸਟੋਡੀਅਨ ਸਮਝਦੇ ਹਾਂ, ਉਹ ਸ਼੍ਰੋਮਣੀ ਕਮੇਟੀ ਹੋਏ, ਔਰ ਇਹ ਜਿਨ੍ਹਾਂ ਦੇ ਖੁੱਲੀਆਂ ਟੋਕਰੀਆਂ ਦੇ ਵਿੱਚ ਅਸੀਂ ਭਰ ਕੇ ਪੈਸੇ ਪਾਉਂਦੇ, ਔਰ ਉਹ ਮਾਰਵਲਸ ਆਫ ਮਾਰਬਲ ਵਾਲੀ ਕਹਾਣੀ ਰਿਪੀਟ ਕਰਦੇ ਨੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।